ਬੀਤੇ ਦਿਨਾਂ ਦੇ ਵਿੱਚ ਟਰਨੀ ਟਿੜਕਿਆਣਾ ਜੀ ਆਪਾਂ ਖਬਰ ਸੁਣੀ ਸੀ ਮਾਈਗ੍ਰੈਂਟਸ ਦੇ ਨਾਲ ਹੀ ਸੰਬੰਧਿਤ ਇੱਕ ਟਰੱਕ ਦੇ ਵਿੱਚੋਂ ਉਸ ਟਾਈਮ ਦੇ ਉੱਤੇ ਕਾਫੀ ਬੰਦੇ ਸੀਗੇ 67 ਬੰਦੇ ਸੀ ਜਿਨ੍ਹਾਂ ਦੇ ਵਿੱਚੋਂ ਉਦੋਂ 46 ਦੱਸੇ ਗਏ ਪਰ ਹੌਲੀ ਹੌਲੀ ਜਿਹੜੇ ਮਰਨ ਵਾਲਿਆਂ ਦਾ ਆંકੜਾ ਵੱਧ ਕੇ 53 ਤੱਕ ਪਹੁੰਚ ਗਿਆ ਜਿਹੜਾ ਸੈਨ ਐਂਟੋਲੀਅਨ ਦੇ ਵਿੱਚ ਸੀਗਾ। ਟਰੱਕ ਵਾਲਾ ਰੀਫਰ 'ਚ ਇਹਨਾਂ ਲੋਕਾਂ ਨੂੰ ਲੱਦੀ ਜਾਂਦਾ ਸੀਗਾ ਉਹ ਬੰਦ ਰੀਫਰ ਬੰਦ ਸੀ ਹਵਾ ਦਾ ਕੋਈ ਪ੍ਰਬੰਧ ਨਹੀਂ ਸੀ ਗਰਮੀ ਆਖਰ ਆਂਦੀ ਸੀ ਆਪ ਜਿਹੜਾ ਆ ਉਹ ਭੱਜ ਗਿਆ ਸੀਗਾ ਤੇ ਇਹ ਆંકੜਾ ਜਿਹੜਾ 53 ਤੱਕ ਜਿਹੜਾ ਵੱਧ ਗਿਆ। ਇਸ ਨੇ ਇੱਕ ਵਾਰੀ ਫਿਰ ਜਿਹੜੇ ਮਾਈਗ੍ਰੇਸ਼ਨ ਆ ਇਮੀਗ੍ਰੇਸ਼ਨ ਆ ਇਹ ਬਾਰਡਰਸ ਆ ਇਸ ਦੀ ਪੋਲਿਟਿਕਸ ਨੂੰ ਫਿਰ ਗਰਮਾ ਦਿੱਤਾ। ਜੀ ਜੀ ਬਿਲਕੁਲ। ਸੋ 53 ਲੋਕੀ ਜਿਹੜੇ ਸੀਗੇ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਟੈਕਸਸ 'ਚ ਖੜਾ ਸੀਗਾ ਇਹ ਟਰੈਕਟਰ ਟ੍ਰੇਲਰ ਸੀਗਾ ਤੇ ਪਤਾ ਹੀ ਹੈ ਸਾਰਿਆਂ ਨੂੰ, ਹੈ ਨਾ, ਗਰਮੀ ਕਾਫੀ ਉੱਥੇ ਆ। ਤੇ ਜਿਹੜਾ ਇਹਦਾ ਡਰਾਈਵਰ ਸੀਗਾ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਖੁਦ ਨੂੰ ਨਾ ਇਦਾਂ ਦੱਸ ਰਿਹਾ ਸੀਗਾ ਕਿ ਉਹ ਵੀ ਜਿਹੜਾ ਇੱਕ ਮਾਈਗ੍ਰੈਂਟ ਹੀ ਆ ਤੇ ਉਹ ਆਪਣੇ ਆਪ ਨੂੰ ਉਹਨੇ ਇਦਾਂ ਦੱਸ ਕੇ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ। ਸੋ ਇਹ ਬੰਦਾ ਇਹ ਅਮਰੀਕਨ ਟਰੱਕ ਡਰਾਈਵਰ ਸੀਗਾ ਤੇ ਨਾਲ ਇੱਕ ਹੋਰ US ਸਿਟੀਜ਼ਨ ਸੀਗਾ। ਸੋ ਤੇ 4 ਬੰਦੇ ਜਿਹੜੇ ਸੀਗੇ ਇਹਨਾਂ ਨੂੰ ਕਸਟਡੀ 'ਚ ਇਹਨਾਂ ਨੇ ਲੈ ਲਿਆ ਤੇ ਇਹ ਕਹਿੰਦੇ ਕਿ 53 ਲੋਕੀ ਜਿਹੜੇ ਟੋਟਲ ਹੁਣ ਤੱਕ ਮਰ ਚੁੱਕੇ ਆ ਸਮਗਲਿੰਗ ਦੇ ਵਿੱਚ ਇੱਕੋ ਹਾਦਸੇ ਦੇ ਵਿੱਚ। ਤੇ ਅੱਜ ਤੱਕ ਦਾ ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਡੈਡਲੀ ਜਿਹੜਾ ਸਮਗਲਿੰਗ ਐਪੀਸੋਡ ਆ ਇਹ। ਤੇ ਆ ਜਿਹੜੇ ਬੰਦੇ ਆ ਹੁਣ ਪਤਾ ਨਹੀਂ ਆਪਣੇ ਲੈਵਲ ਤੇ ਤਾਂ ਚਲੋ ਛੋਟਾ ਮੋਟਾ ਪੈਸੇ ਬਣਾਉਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਹੋਣੇ ਆ, ਪਰ ਇਹਨਾਂ ਨੂੰ ਜੇ ਇਹ ਕਨਵਿਕਸ਼ਨ ਇਹਨਾਂ ਦੀ ਹੋ ਗਈ ਜਾਂ ਤਾਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਆ ਤਾਂ ਜਾਂ ਇਹਨਾਂ ਨੂੰ ਜਿਹੜੀ ਡੈਥ ਪੈਨਲਟੀ ਆ ਉਹ ਵੀ ਜਿਹੜੀ ਮਿਲ ਸਕਦੀ ਆ। ਟੈਕਸਸ ਦੇ ਵਿੱਚ ਡੈਥ ਪੈਨਲਟੀ ਵੀ ਹੈਗੀ ਆ। ਤੇ ਇਹ ਜਿਹੜਾ ਜਿੱਦਾਂ ਤੁਸੀਂ ਦੱਸਿਆ ਨਾ 67 ਜਾਣੇ ਸੀਗੇ, 27 ਮੈਕਸੀਕੋ ਤੋਂ ਸੀਗੇ, 14 ਹੋਂਡਰਸ ਤੋਂ ਸੀਗੇ, 7 ਗੁਆਟੇਮਾਲਾ ਤੋਂ ਸੀਗੇ, 2 ਐਲ ਸੈਲਵਾਡੋਰ ਤੋਂ ਸੀਗੇ। ਸੋ ਉਧਰੋਂ ਇਹ ਟਰੱਕ ਜਿਹੜਾ ਭਰਿਆ ਜਿਹੜਾ ਆਇਆ ਤੇ 37 ਬੰਦੇ ਜਿਹੜੇ ਸੀਗੇ ਵਿੱਚ ਉਹਨਾਂ ਦੀ ਤਾਂ ਆਇਡੈਂਟੀਫਿਕੇਸ਼ਨ ਉਹਨਾਂ ਨੇ ਕਰ ਲਈ। ਸੋ ਆਹ ਦੇਖੋ ਹੁਣ ਮੈਂ ਕਿਹਾ ਕਈਆਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਹੋ ਨਹੀਂ ਸਕਦੀ, ਚੈਲੰਜਿੰਗ ਆ ਉਹ ਕਹਿੰਦੇ, ਕਿਉਂਕਿ ਉਹਨਾਂ ਕੋਲ ਕੋਈ ID ਡਾਕੂਮੈਂਟ ਨਹੀਂ ਸੀਗਾ ਜਾਂ ਉਹਨਾਂ ਨੇ ਚੋਰੀ ਕੀਤੇ ਸੀਗੇ ਕਾਗਜ਼ ਕਿਸੇ ਦੇ। ਤੇ ਕਾਫੀ ਜਿਹੜੇ ਇਹ 'ਚੋਂ ਸੀਗੇ ਲੇਬਰਰ ਜਿਹੜੇ ਸੀਗੇ ਛੋਟੇ ਛੋਟੇ ਪਿੰਡਾਂ 'ਚੋਂ ਜਿਹੜੇ ਸੀਗੇ ਉਹ ਆਏ ਸੀਗੇ ਤੇ ਸਰਕਾਰ ਕੋਲ ਕੋਈ ਇਹਨਾਂ ਨੂੰ ਫੋਨ ਕਰਨ ਦਾ ਤਰੀਕਾ ਨਹੀਂ ਹੈਗਾ, ਇਹਨਾਂ ਦੀ ਫੈਮਿਲੀ ਮੈਂਬਰ ਦਾ ਕੋਈ ਤਰੀਕਾ ਨਹੀਂ ਹੈਗਾ, ਕੋਈ ਇਹਨਾਂ ਦੇ ਫਿੰਗਰਪ੍ਰਿੰਟ ਨਹੀਂ, ਕੋਈ ਇਹਨਾਂ ਦਾ ਫੋਟੋ ਦਾ ਰੈਕਡ ਨਹੀਂ। ਤੇ ਕਿਉਂਕਿ ਉਹ ਆਪ ਇੰਨੇ ਗਰੀਬ ਆ ਹੁਣ ਕੰਟੈਕਟ ਵੀ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਵੇਖੋ ਇਸ ਖਬਰ ਨੂੰ ਤਾਂ ਉਹਨਾਂ ਨੇ ਸੋਚਣਾ ਕਿ ਮੁੰਡਾ ਸਾਡਾ ਅਮਰੀਕਾ ਗਿਆ ਵਾ ਇੱਕ ਦਿਨ ਜਿਹੜਾ ਕਾਲ ਕਰੂਗਾ, ਪਰ ਇਹ ਵਾਲੀ ਕਾਲ ਉਹਨਾਂ ਨੂੰ ਕਦੀ ਆਣੀ ਨਹੀਂ। ਤੇ ਇੱਕ ਹਾਵੀਅਰ ਲੋਪੇਜ਼ ਸੀਗਾ ਇੱਥੇ ਅਮਰੀਕਾ ਹੀ ਰਹਿੰਦਾ ਸੀਗਾ ਤੇ ਉਹ ਹੁਣ ਜਿਹੜੇ ਇੰਡੀਆ ਵਾਲੇ ਆ ਉਹ ਤਾਂ ਕੱਚੇ ਬੰਦੇ ਜਾ ਨਹੀਂ ਸਕਦੇ ਪਿੱਛੇ, ਪਰ ਜਿਹੜੇ ਮੈਕਸੀਕੋ ਵਾਲੇ ਨਾ ਉਹ ਬਾਰਡਰ ਟੱਪਦੇ ਰਹਿੰਦੇ ਕਈ ਵਾਰੀ, ਮਤਲਬ ਕਿ ਉਹਨਾਂ ਦਾ ਜਿੱਦਾਂ ਲਾਗੇ ਹੀ ਪੈਂਦਾ ਤਾਂ ਉਹ ਇਹ ਰਿਸਕ ਜਿਹੜੇ ਲੈ ਲੈਂਦੇ ਆ। ਤੇ ਇੱਕ ਬੰਦਾ ਹਾਵੀਅਰ ਫਲੋਰੈਸ ਲੋਪੇਜ਼, ਉਹਦੀ ਕਹਾਣੀ ਬੜੀ ਜਿਹੜੀ ਸਾਹਮਣੇ ਆ ਰਹੀ ਆ। ਉਹ ਆਪਣੇ ਘਰਵਾਲੀ ਨੂੰ ਤੇ ਉਹਦੇ 3 ਨਿਆਣੇ ਸੀਗੇ ਮੈਕਸੀਕੋ ਦੇ ਵਿੱਚ, ਉਹਨਾਂ ਨੂੰ ਮਿਲਣ ਲਈ ਗਿਆ ਸੀਗਾ ਤੇ ਓਹਾਇਓ ਰਹਿੰਦਾ ਸੀਗਾ ਆਪਣੇ ਪਿਓ ਨਾਲ ਤੇ ਬ੍ਰਦਰ ਦੇ ਨਾਲ। ਤੇ ਕੰਸਟਰਕਸ਼ਨ ਦਾ ਕੰਮ ਕਰਦੇ ਸੀਗੇ ਦੋਨੇ ਭਰਾ। ਤੇ ਦੋਨੇ ਭਰਾ ਜਿਹੜੇ ਸੀਗੇ ਗਏ ਸੀਗੇ ਤੇ ਜਿਹੜਾ ਹਾਵੀਅਰ ਲੋਪੇਜ਼ ਆ ਉਹ ਮਿਸਿੰਗ ਆ ਜਾਂ ਉਹਦੀ ਡੈਥ ਹੋ ਗਈ ਆ, ਉਹਦੇ ਬਾਰੇ ਉਹ ਕਹਿੰਦੇ ਆਪਾਂ ਕੁਛ ਨਹੀਂ ਸੁਣਿਆ। ਤੇ ਜਿਹੜਾ ਦੂਜਾ ਸੀਗਾ ਹੋਜ਼ੇ ਸੀਗਾ ਉਹ ਹਸਪਤਾਲ 'ਚ ਭਰਤੀ ਆ। ਤੇ ਹੁਣ ਇਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਰਿਸਕ ਬਹੁਤ ਜ਼ਿਆਦਾ ਹੈਗੇ ਆ, ਗਰਮੀਆਂ ਦੇ ਵਿੱਚ ਨਾ ਆਓ। ਉਹਨਾਂ ਨੇ ਕਿਹਾ ਗਰਮੀਆਂ ਦੇ ਵਿੱਚ ਨਾ ਆਓ, ਪੂਰਾ ਜਿਹੜਾ ਡੈਜ਼ਰਟ ਵਾਲਾ ਇਲਾਕਾ ਵਾ ਤੇ ਦਰਿਆ ਪੈਂਦੇ ਆ, ਡੈਜ਼ਰਟ ਆ, ਲੈਂਡਸਕੇਪ ਔਖਾ, ਕਾਫੀ ਆਪਣੇ ਪੰਜਾਬੀ ਬੰਦੇ ਵੀ ਜਿਹੜੇ ਮਰੇ ਆ। ਤੇ ਇਹ ਮੌਸਮ ਜਿਹੜਾ ਸਹੀ ਨਹੀਂ, ਸਪੈਸ਼ਲੀ ਜਿੱਦਾਂ ਟਰੱਕਾਂ ਟ੍ਰੇਲਰਾਂ 'ਚ ਬਹਿ ਜਾਂਦੇ ਆ। ਤੇ ਇਹ ਜਿਹੜਾ ਟਰੱਕ ਸੀਗਾ ਉਹਨਾਂ ਨੇ ਲੋਰੀਡੋ ਟੈਕਸਸ ਤੋਂ ਫੜਿਆ ਸੀਗਾ ਤੇ ਬਾਰਡਰ ਪੈਟਰੋਲ ਜਿਹੜੇ ਚੈੱਕ ਪੁਆਇੰਟ ਤੇ ਸੀਗਾ ਇੰਟਰਸਟੇਟ 35 ਤੇ, ਉਹ ਚੈੱਕ ਪੁਆਇੰਟ ਤੋਂ ਵੀ ਇਹ ਕਲੀਅਰ ਹੋਇਆ ਤੇ ਐਲਮੋ ਟੈਕਸਸ 'ਚ ਇਹ ਟਰੱਕ ਜਿਹੜਾ ਰਜਿਸਟਰ ਸੀਗਾ, ਪਰ ਇਹਦੀਆਂ ਜਿਹੜੀਆਂ ਨੰਬਰ ਪਲੇਟਾਂ ਸੀਗੀਆਂ ਉਹ ਫੇਕ ਸੀਗੀਆਂ ਤੇ ਲੋਗੋ ਜਿਹੜੇ ਟਰੱਕ ਤੇ ਕਹਿੰਦੇ ਲਾਏ ਉਹ ਫੇਕ ਸੀਗੇ। ਤੇ ਜਦੋਂ ਉਹਨਾਂ ਨੇ ਹੁਣ ਸਾਰੀ ਇੱਕ ਵਾਰੀ ਜਦੋਂ ਅਮਰੀਕਾ ਵਾਲੇ ਫਿਰ ਫੜਦੇ, ਇਹਨਾਂ ਨੇ ਸਾਰੀ ਜਿਹੜੀ ਸਰਵੇਲੈਂਸ ਵੀਡੀਓ ਫੋਟੋ ਸਾਰਾ ਕੁਝ ਕੱਢਿਆ। ਠੀਕ ਹੈ। ਜਿਹੜਾ ਡਰਾਈਵਰ ਸੀਗਾ ਉਹ ਚੈੱਕ ਪੁਆਇੰਟ ਤੇ ਉਹ ਕਹਿੰਦੇ ਹੱਸਣ ਦਿਆ ਸੀਗਾ ਜਿੱਦਾਂ ਸਰਵੇਲੈਂਸ ਫੋਟੋ ਜਿਹੜੀ ਉਹਦੀ ਆਈ ਕੈਮਰੇ ਮੋਡ। ਤੇ 2 ਘੰਟੇ ਦਾ ਇਹਦਾ ਜਿਹੜਾ ਟ੍ਰਿਪ ਸੀਗਾ ਸੈਨ ਐਂਟੋਨੀਓ ਵੱਲ। ਤੇ ਜਿਹੜਾ ਗ੍ਰੈਗ ਅਬੋਟ ਆ ਗਵਰਨਰ ਆ ਉੱਥੇ ਦਾ, ਉਹ ਤਾਂ ਆਲਰੇਡੀ ਸਾਨੂੰ ਪਤਾ ਹੀ ਆ ਉਹਦੀ ਕਿੰਨੀਆਂ ਆਪਾਂ ਗੱਲਾਂ ਡਿਸਕਸ ਕਰਦੇ ਹਾਂ ਜੀ। ਇਹ ਕਹਿੰਦਾ ਮੈਂ ਹੋਰ ਜਿਹੜੇ ਟਰੱਕਾਂ ਵਾਲਿਆਂ ਦੇ ਲਈ ਚੈੱਕ ਪੁਆਇੰਟ ਲਾ ਦੇਣੇ ਆ, ਟਰੱਕਾਂ ਵਾਲੇ ਜਿਹੜੇ ਆ ਇਹ ਸਮਗਲਿੰਗ ਬਹੁਤ ਕਰਦੇ ਆ। ਤੇ ਇਹਨੇ ਕਹਿੰਦੇ ਆਪਣਾ ਅਪ੍ਰੈਲ ਦੇ ਵਿੱਚ 1200 ਮਾਈਲ ਟੈਕਸਸ ਦੇ ਬਾਰਡਰ ਦੇ ਉੱਤੇ ਗ੍ਰਿਡ ਲੌਕ ਲਾਈ ਸੀ, ਸਾਰੇ ਜਿਹੜੇ ਟਰੱਕ ਸੀਗੇ ਉਹ ਚੈੱਕ ਹੁੰਦੇ ਸੀਗੇ।
ਸੋ ਹੁਣ ਇਹ ਕਹਿੰਦਾ ਕਿ ਟਰੱਕ ਹੋ ਜ਼ਿਆਦਾ ਜਿਹੜੇ ਚੈੱਕ ਕਰਨੇ ਆ। ਤੇ ਇਹਦੇ ਵਿੱਚ ਆਹ ਦੇਖ ਲਓ ਕਿ ਜਿਹੜਾ ਪੀਡੀ ਵਾਲਾ ਵੀਰ ਆ, ਜਿਹਨੇ ਪੀਡੀ ਲੈ ਲਈ ਆ, ਕੇਸ ਡਿਸਮਿਸ ਹੋ ਗਿਆ, ਵਰਕ ਪਰਮਿਟ ਐਕਸਪਾਇਰਡ ਆ, ਉਹ ਟੈਕਸਸ ਵੱਲ ਸਪੈਸ਼ਲੀ ਜਿਹੜੇ ਬਾਰਡਰ ਵਾਲਾ ਉਧਰ ਜਿਹੜਾ ਵੇਖ ਕੇ ਜਾਇਓ, ਕਿਉਂਕਿ 53 ਲੋਕ ਜਿਹੜੇ ਮਰੇ ਆ ਤਾਂ ਇਹਨਾਂ ਨੇ ਜਿਹੜਾ ਚੈਕਿੰਗ ਹੈਗੀ ਆਪਣੀ ਉਹ ਕਰਨੀ ਆ। ਤੇ ਇਹ ਜਿਹੜਾ ਅਬੋਰਡ ਹੋਣੀ ਆ, ਇੰਨੇ ਕੋਈ ਸਿੱਧੇ ਨਹੀਂ ਹੈਗੇ। ਇਹਨਾਂ ਨੇ ਚੈਕਿੰਗ ਦੇ ਵਿੱਚ ਜਿਹੜਾ ਫਿਰ ਬੰਦਾ ਡੀਪੋਟੇਸ਼ਨ ਵਾਲਾ ਜਾਂ ਜਿਹਦਾ ਸਟੇ ਨਹੀਂ ਹੈਗੀ, ਜਿਹਦਾ BIA ਨੇ ਕੇਸ ਡਿਨਾਈ ਕਰਤਾ, ਤੇ ਉਹਦੀ ਜੇ ਸਟੇ ਅਪਰੂਵ ਨਹੀਂ ਹੈਗੀ, ਉਹਨੂੰ ਫੜ ਕੇ ਇਹ ਡਿਟੈਂਸ਼ਨ ਦੇ ਵਿੱਚ ਪਾ ਸਕਦੇ ਆ। ਠੀਕ ਆ। ਸੋ ਟੈਕਸਸ ਵੱਲੋਂ ਜਿਹੜਾ ਹੈਗਾ ਉਹ ਥੋੜਾ ਜਿਹਾ ਧਿਆਨ ਨਾਲ ਰਿਓ, ਉਧਰ ਜਾਣ ਦੀ ਲੋੜ ਨਹੀਂ ਹੈਗੀ ਇਸ ਵੇਲੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਕੱਚਾ ਬੰਦਾ ਟਰੱਕ ਚਲਾਈ ਜਾਵੇ, ਕਿਸੇ ਨੇ ਮੇਰੇ ਕਹੇ ਤੇ ਤਾਂ ਰੁਕਣਾ ਨਹੀਂ, ਪਰ ਇਹ ਹੈ ਕਿ ਜਿਹੜਾ ਬੰਦਾ ਆਪਣੇ ਲੈਵਲ ਤੇ ਰਿਸਕ ਲੈ ਰਿਹਾ ਵਾ, ਉਹ ਇਦਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸ ਰਹੇ ਆ ਕਿ ਟੈਕਸਸ ਦੇ ਬਾਰਡਰ ਤੇ ਆਹ ਚੀਜ਼ ਜਿਹੜੀ ਆ ਹੋਣ ਜਾ ਰਹੀ ਆ। ਇਦਾਂ ਉਹਨੇ ਕਿਹਾ, ਹੁਣ ਕਦੋਂ ਕਰਦਾ ਕਦੋਂ ਨਹੀਂ ਕਰਦਾ ਡਿਪੈਂਡ ਕਰਦਾ। ਤੇ ਹੁਣ ਜਿਹੜੀ ਅਥਾਰਟੀਜ਼ ਆ ਉਹ ਇਹ ਇਨਵੈਸਟੀਗੇਟ ਕਰ ਰਹੀਆਂ ਕਿ ਜਿਹੜਾ ਟਰੱਕ ਸੀਗਾ ਕਿ ਇਹਦੇ ਵਿੱਚ ਕੋਈ ਮਕੈਨੀਕਲ ਪ੍ਰੋਬਲਮ ਤਾਂ ਨਹੀਂ ਸੀਗੀਆਂ। ਤੇ ਜਦੋਂ ਇਹ ਫਿਰ ਬੰਦਿਆਂ ਨੂੰ ਫੜਦੇ, ਇਹਨਾਂ ਨੇ ਸਾਰਾ ਮਕੈਨਿਕ ਹਰੇਕ ਬੰਦਾ ਹੀ ਇਹਨਾਂ ਨੇ ਫਿਰ ਹੁਣ ਜਿਹੜਾ ਟੰਗਣਾ ਡਰਾਈਵਰ ਇਹਨਾਂ ਨੇ ਫੜ ਲਿਆ, ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਜਿਹੜਾ ਡਰਾਈਵਰ ਆ ਇਹਦਾ ਨਾਮ ਹੋਮੈਰੋ ਜ਼ਮੋਰਾਨੋ, 45 ਸਾਲ ਦਾ ਬੰਦਾ ਇਹ। ਤੇ ਇਹਦੇ ਨਾਲ ਇੱਕ ਹੋਰ ਇਹਦਾ ਹੈਲਪਰ ਸੀਗਾ, ਉਹ ਵਿਚਾਰਾ ਛੋਟਾ ਜਿਹਾ ਮੁੰਡਾ, ਵਿਚਾਰਾ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ, ਕ੍ਰਿਸਚਨ ਮਾਰਟੀਨਜ਼ 28 ਸਾਲ ਦਾ ਸੀਗਾ ਇਹ। ਇਹਨੂੰ ਵੀ ਦੋਨਾਂ ਨੂੰ ਕਸਟਡੀ ਦੇ ਵਿੱਚ ਉਹਨਾਂ ਨੇ ਲੈ ਲਿਆ ਤੇ ਹੁਣ ਇਹਨਾਂ ਨੂੰ ਉਹ ਡੈਥ ਪੈਨਲਟੀ ਕਹਿੰਦੇ ਆ ਲਾਣੀ ਆ। ਤੇ ਇਹਦੇ ਨਾਲ ਇਹਨਾਂ ਨੇ ਜਿਹੜੇ ਘਰ ਦੇ ਵਿੱਚ ਟਰੱਕ ਰਜਿਸਟਰ ਸੀਗਾ, ਖਬਰ ਸੁਣੀ ਜੇ ਉਹ ਕਿ ਕਿੱਥੇ ਤੱਕ ਜਾਂਦੇ ਆ ਜੀ, ਜਿਹੜੇ ਘਰ ਦੇ ਵਿੱਚ ਟਰੱਕ ਰਜਿਸਟਰ ਸੀਗਾ ਉੱਥੇ ਕੋਈ ਰੈਂਟ ਤੇ ਰੱਖੇ ਹੋਏ ਸੀਗੇ ਬੰਦੇ, ਉਹ 2 ਬੰਦੇ ਵੀ ਫੜ ਲਏ। ਅੱਗੇ ਦੇਖਿਆ ਕਿ ਇਹਨਾਂ ਨੇ ਕੀ ਵਾਇਲੇਸ਼ਨ ਕੀਤੀਆਂ, ਉਹਨਾਂ ਕੋਲ ਜਿਹੜੀ ਗਨ ਸੀਗੀਆਂ ਉਹਦੇ ਕੋਈ ਪਰਮਿਟਿੰਗ ਦੀ ਪ੍ਰੋਬਲਮ ਸੀਗੀ, ਉਹਨਾਂ ਤੇ ਇਲੀਗਲ ਵੈਪਨ ਪੋਜੈਸ਼ਨ ਦੀ ਧਾਰਾ ਜਿਹੜੀ ਉਹ ਲਾਈ ਆ, ਉਹ ਲੱਗ ਗਈ। ਤੇ ਹੋਰ ਹੁਣ ਦੱਸਿਆ ਕਿ ਜਦੋਂ ਇਹ ਟਰੱਕ ਫੜਿਆ ਤੇ ਦਰਜਨਾਂ 'ਚ ਜਿਹੜੇ ਆਹ ਲੋਕ ਸੀਗੇ, ਇਹ ਕਹਿੰਦੇ ਸਰੀਰ ਇਹਨਾਂ ਦੇ ਗਰਮ ਹੋਏ ਪਏ ਸੀਗੇ, ਬ੍ਰੇਨ ਡੈਮੇਜ ਇਹਨਾਂ ਦਾ ਹੋ ਗਿਆ ਤੇ ਬੋਡੀ ਦੇ ਵਿੱਚ ਇਹਨਾਂ ਦੇ ਇੰਟਰਨਲ ਬਲੀਡਿੰਗ ਜਿਹੜੀ ਹੋਣ ਲੱਗ ਪਈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ। ਤੇ ਕੱਲਾ ਜਿਹੜਾ ਬੰਦਾ ਇਹ ਕਹਿੰਦੇ $8,000 ਤੋਂ $10,000 ਜਿਹੜਾ ਦਿੰਦਾ ਸੀਗਾ ਮੈਕਸੀਕੋ ਤੋਂ ਬਾਰਡਰ ਕ੍ਰਾਸ ਕਰਨ ਲਈ। ਤੇ ਇਹਨਾਂ ਦਾ ਪਲਾਨ ਇਹ ਹੁੰਦਾ ਸੀਗਾ ਕਿ ਟਰੱਕ ਇਹਨਾਂ ਨੂੰ ਲਿਆਉਂਦਾ ਸੀਗਾ ਇੱਥੇ ਇੱਕੋ ਟ੍ਰੇਲਰ 'ਚ ਵੜ ਕਰਕੇ, ਸਰਦੀਆਂ 'ਚ ਤਾਂ ਚਲੋ ਇਹਨਾਂ ਦਾ ਚੱਲ ਜਾਂਦਾ ਸੀਗਾ, ਟੈਂਪਰੇਚਰ ਹੁਣ ਵੱਧ ਗਿਆ, ਤੇ ਫਿਰ ਇਸ ਤੋਂ ਬਾਅਦ ਇਹਨਾਂ ਨੂੰ ਅੱਗੇ ਛੋਟੀਆਂ ਗੱਡੀਆਂ 'ਚ ਜਿਹੜਾ ਪਾ ਦਿੱਤਾ ਜਾਂਦਾ ਸੀਗਾ। ਇਹ ਕਹਿੰਦੇ ਕਿ ਇਸ ਤੋਂ ਪਹਿਲਾਂ 4 ਸਾਲ ਪਹਿਲਾਂ 2017 'ਚ 10 ਬੰਦੇ ਮਰੇ ਸੀਗੇ, 2003 'ਚ 19 ਬੰਦੇ ਮਰੇ ਸੀਗੇ, ਪਰ ਆਹ ਜਿਹੜਾ ਸੀਗਾ ਰੈਕਡ ਹੁਣ ਟੁੱਟ ਗਿਆ। ਤੇ ਉਹ ਉਹਨਾਂ ਨੇ ਕਿਹਾ ਕਿ ਜਿੱਦਾਂ ਬੋਡੀਜ਼ ਇਹਨਾਂ ਦੀਆਂ ਗਰਮ ਸੀਗੀਆਂ, ਹਿਊਮਿਡਿਟੀ ਬਹੁਤ ਜ਼ਿਆਦਾ ਉਹ ਵਾਲੇ ਇਲਾਕਿਆਂ 'ਚ, ਏਅਰ ਫਲੋ ਨਹੀਂ ਸੀਗਾ ਜਿੱਦਾਂ ਤੁਸੀਂ ਦੱਸਿਆ, ਤੇ ਲੋਕੀ ਇੱਕ ਤਾਂ ਇੰਨੇ ਜ਼ਿਆਦਾ ਜਦੋਂ ਟਰੱਕ 'ਚ ਬੰਦ ਕਰ ਦਿੰਦੇ ਆ, ਤਾਂ ਉਹਨਾਂ ਦੇ ਜਿਹੜੇ ਐਕਸਪਰਟ ਆ ਇਹ ਕਹਿੰਦੇ ਕਿ ਤੁਹਾਡੀ ਬੋਡੀ ਜਿਹੜੀ ਹੈਗੀ, ਤੁਹਾਡਾ ਜਿਹੜਾ ਪਸੀਨਾ ਨਿਕਲਦਾ ਉਹ ਪਸੀਨਾ ਵੈਪੋਰੇਟ ਨਹੀਂ ਹੋ ਸਕਦਾ। ਹੁਣ ਤੁਹਾਡਾ ਪਸੀਨਾ ਵੈਪੋਰੇਟ ਨਹੀਂ ਹੋ ਸਕਦਾ, ਤੁਹਾਡੀ ਬੋਡੀ ਜਿਹੜੀ ਕੂਲ ਡਾਊਨ ਨਹੀਂ ਹੋ ਸਕਦੀ। ਤੇ ਜਦੋਂ ਕਹਿੰਦੇ ਲਾਸ਼ਾਂ ਪਹੁੰਚੀਆਂ ਹਸਪਤਾਲ ਦੇ ਵਿੱਚ ਤੇ ਉਹ ਸੁੱਕੀਆਂ ਪਈਆਂ ਸੀ, ਡੀਹਾਈਡਰੇਸ਼ਨ, ਮਤਲਬ ਕਿ ਉਹਨੂੰ ਜਦੋਂ ਟੱਚ ਆਫ ਕਰਦੇ ਸੀਗੇ ਬੋਡੀ, ਉਹਦੇ ਵਿੱਚ ਖੂਨ ਜਿਹੜਾ ਸੀਗਾ, ਮਤਲਬ ਬੋਡੀ ਡੀਹਾਈਡਰੇਟ ਹੋਈ ਪਈ ਸੀਗੀ। ਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਆ, ਸਪੈਸ਼ਲੀ ਜਿਹੜੇ ਯੰਗ ਲੋਕੀ ਆ, ਉਹ ਕਹਿੰਦੇ ਕਿ ਜਿਹੜੇ ਆਹ ਮਹੀਨੇ ਆ ਇਹਦੇ ਵਿੱਚ ਟੈਂਪਰੇਚਰ 100 ਡਿਗਰੀ ਫੈਰਨਹਾਈਟ ਤੋਂ ਵੀ ਜਿਹੜਾ ਉੱਪਰ ਜਿਹੜਾ ਚੱਲ ਜਾਂਦਾ ਵਾ, ਤੇ ਕੋਈ ਵੀ ਇਦਾਂ ਦੇ ਆਪਣੀ ਸਮਝ ਨਾਲ ਕੰਮ ਲਓ, ਲੋਕੀ ਡੈਸਪਰੇਟ ਹੁੰਦੇ ਆ, ਕੋਈ ਵੀ ਇਦਾਂ ਦੇ ਟਰੱਕਾਂ ਦੇ ਵਿੱਚ ਕਿਤੇ ਵੀ ਨਾ ਬੈਠੋ। ਤੇ ਇਹ ਪੋਸੀਬਲ ਨਹੀਂ ਹੈਗਾ ਕਿ ਡੈਜ਼ਰਟ ਦੇ ਵਿੱਚੋਂ ਦੀ ਟਰੱਕ ਤੁਹਾਡਾ 2 ਘੰਟੇ ਦਾ ਜਿਹੜਾ ਸਫ਼ਰ ਆ 67 ਬੰਦਿਆਂ ਨਾਲ ਇੱਕੋ ਟ੍ਰੇਲਰ ਦੇ ਵਿੱਚ ਤੈਅ ਕਰ ਸਕੇ। ਇੱਕ ਵਾਰੀ ਇਦਾਂ ਦੀ ਖਬਰ ਹੋਰ ਸੀਗੀ, ਉਦੋਂ ਚਲੋ ਇਹ ਕਹਿ ਸਕਦੇ ਵੀ ਰੱਬ ਦਾ ਸ਼ੁਕਰ ਆ ਮਰਿਆ ਕੋਈ ਨਹੀਂ ਸੀ, ਪਰ ਉਹ ਵੀ 100 ਦੇ ਇਰਦ ਗਿਰਦ ਬੰਦਾ ਸੀਗਾ। ਜਦੋਂ ਉਹਨਾਂ ਨੇ ਟ੍ਰੇਲਰ ਖੋਲਿਆ ਤਾਂ ਭੱਜੇ, ਕੋਈ ਖੱਬੇ ਨੂੰ ਭੱਜਿਆ, ਕੋਈ ਸੱਜੇ ਨੂੰ ਭੱਜਿਆ, ਇੱਧਰ ਉੱਧਰ ਨੂੰ ਛਾਲਾ ਮਾਰ ਕੇ ਜਿਹੜੀ ਉਹ ਭੱਜਦੇ ਹੋਏ ਜਿਹੜੀ ਉਹ ਦੇਖੇ ਗਏ। ਸੋ ਇਹ ਪੈਂਡਾ ਬਹੁਤ ਔਖਾ ਆ, ਬੜਾ ਇਹ ਰਾਹ ਕੋਈ ਜਿਹੜਾ ਇਹ ਸੌਖਾ ਨਹੀਂ ਹੈਗਾ। ਇੱਦਾਂ ਦੀ ਚੀਜ਼ ਦਾ ਭਾਈ ਬਚਾ ਹੀ ਰੱਖੋ ਆਪਣੇ ਆਪ ਨੂੰ। ਸੋ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਉਹ ਪਰਿਵਾਰ ਵਿਲਕਦੇ ਰਹਿ ਜਾਣੇ ਆ, ਸਾਰੀ ਉਮਰ ਵਿਲਕਦੇ ਰਹਿ ਜਾਣੇ ਆ, ਜਿਹੜੇ ਫੋਨ ਦੇ ਇੰਤਜ਼ਾਰ 'ਚ ਹੋਣਗੇ ਵੀ ਪਹੁੰਚੂਗਾ ਉੱਥੇ ਜਾਂ ਪਹੁੰਚੂਗੀ ਉੱਥੇ ਤੇ ਇੱਦਾਂ ਹੋਊਗਾ।
ਕਿਉਂਕਿ ਗੱਲ ਇਹੀ ਨਹੀਂ ਆ ਨਾ ਵੀ ਤੁਸੀਂ ਬਾਰਡਰ ਟੱਪ ਲਿਆ ਤੇ ਆ ਗਏ, ਗਾਂ ਵੀ ਅੱਗੇ ਤੋਂ ਅੱਗੇ ਰੇਗਿਸਤਾਨ ਹੀ ਰੇਗਿਸਤਾਨ ਆ, ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ, ਕੋਈ ਇਹ ਨਹੀਂ, ਕੋਈ ਉਹ ਨਹੀਂ, ਬੜਾ ਔਖਾ ਕੰਮ ਆ ਅੱਗੇ ਤੋਂ ਅੱਗੇ। ਪਰ ਆਪਾਂ ਦੇਖ ਰਹੇ ਹਾਂ ਅਟਾਰਨੀ ਟਿਰਕੇਣਾ ਜੀ ਵੀ ਆંકੜੇ ਫਿਰ ਵੀ ਹਰ ਮਹੀਨੇ ਵੱਧਦੇ ਹੀ ਜਾ ਰਹੇ ਆ। ਐਵਰੀ ਮੰਥ ਜਿਹੜੇ ਐਨਫੋਰਸਮੈਂਟ ਐਨਕਾਊਂਟਰ ਹੋ ਰਹੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ। ਜੇ ਜੂਨ ਦੇ ਆਉਣੇ ਆ, ਮਈ ਦੇ ਵਿੱਚ ਰਿਕਾਰਡ ਤੋੜ ਸੀਗਾ, ਇਹ ਹੁਣ 4 ਮਹੀਨੇ 3 ਮਹੀਨੇ ਹੋਰ ਰਹਿ ਗਏ ਆ। ਇਸ ਵਾਰ ਆਲਰੇਡੀ 1.5 ਮਿਲੀਅਨ ਐਨਫੋਰਸਮੈਂਟ ਐਨਕਾਊਂਟਰ ਸਿਰਫ ਮੈਕਸੀਕੋ ਦੇ ਬਾਰਡਰ ਦੇ ਉੱਤੇ ਹੀ ਜਿਹੜੇ ਉਹ ਹੋ ਚੁੱਕੇ ਆ। ਪਿਛਲੇ ਸਾਲ 1.7 ਸੀਗੇ ਤੇ ਲੱਗਦਾ ਇਸ ਵਾਰੀ ਜਿਹੜਾ ਇਹ ਰਿਕਾਰਡ ਆ ਉਹ ਟੁੱਟ ਜਾਣਾ ਹੈਗਾ ਆ। ਸੋ ਕਾਫੀ ਲੋਕ ਜਿਹੜੇ ਆ ਉਹ ਇਸ ਪਾਸੇ ਵੱਲ ਨੂੰ ਆ ਰਹੇ ਨੇ, ਉਹ ਜਾ ਰਹੇ ਨੇ। ਇੱਕ ਹੋਰ ਇਸ ਦੇ ਵਿੱਚ ਅਟਾਰਨੀ ਟਿਰਕੇਣਾ ਜੀ ਚੀਜ਼ ਵਾਪਰੀ, ਕਈਆਂ ਨੇ ਨਾ ਫੇਕ ਨਿਊਜ਼ ਜਿਹੜੀ ਉਹ ਚਲਾਉਣੀ ਸ਼ੁਰੂ ਕਰ ਦਿੱਤੀ ਵੀ ਇਹ ਜਿਹੜੇ 46 ਮਰੇ ਆ ਇਹ ਪੰਜਾਬੀ ਸੀਗੇ। ਸੋ ਧੁੜਕੂ ਤਾਂ ਅੱਗੇ ਜਿਹੜੇ ਆ ਸਾਰਿਆਂ ਨੂੰ, ਮਾਵਾਂ ਨੂੰ, ਪਿਓਵਾਂ ਨੂੰ, ਪਰਿਵਾਰਾਂ ਨੂੰ ਲੱਗਾ ਰਹਿੰਦਾ ਵੀ ਨਿਆਣਾ ਸਾਡਾ ਪਤਾ ਨਹੀਂ ਕਿੱਥੇ ਪਹੁੰਚਿਆ, ਬਗੈਰ ਖਬਰ ਦੀ ਜਾਂਚ ਪਰਖ ਕੀਤੇ ਹੋਏ। ਤੇ ਕਿਸੇ ਨੇ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਭਾਈ ਇਹ ਜਿਹੜੇ 46 ਮਰੇ ਆ ਇਹ ਪੰਜਾਬੀ ਆ, ਸੋ ਭਾਈ ਏਦਾਂ ਨਾ ਕਰਿਆ ਕਰੋ, ਇਸ ਚੀਜ਼ ਦਾ ਜਿਹੜਾ ਪਰਹੇਜ਼ ਕਰਿਆ ਕਰੋ। ਲੋਕ ਤਾਂ ਅੱਗੇ ਵਿਚਾਰੇ ਤੰਗ ਪਰੇਸ਼ਾਨ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਨਿਆਣੇ ਨੇ ਉੱਥੇ ਪਹੁੰਚਣਾ ਆ ਨਹੀਂ ਪਹੁੰਚਣਾ ਆ, ਤੇ ਤੁਸੀਂ ਐਵੇਂ ਜਿਹੜਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਾ ਡਰਾਇਆ ਕਰੋ। ਹਾਂਜੀ, ਫੇਕ ਨਿਊਜ਼ ਦਾ ਤਾਂ ਹੁਣ ਚੈਲੰਜ ਜਿਹੜਾ ਸੀਗਾ ਇੰਟਰਨੈਟ ਨਾਲ ਇਹ ਹੈ ਕਿ ਲੋਕਾਂ ਨੂੰ ਨੌਲੇਜ ਬਹੁਤ ਮਿਲ ਜਾਂਦੀ ਆ, ਪਰ ਜਿਹੜਾ ਹੁਣ ਚੈਲੰਜ ਉਹ ਹੈਗਾ ਕਿ ਫੇਕ ਨਿਊਜ਼ ਹੈ ਨਾ, ਆਪਾਂ ਦੇਖਦੇ ਹਾਂ ਇਮੀਗ੍ਰੇਸ਼ਨ ਦੀ ਹਰੇਕ ਚੀਜ਼ ਦੀ ਇਦਾਂ ਸੀਗਾ ਕਿ ਲੋਕੀ ਦੂਰ ਕੀ ਜਾਣਾ, ਆਪਣਾ ਹੀ ਜਿੱਦਾਂ ਸੀਗਾ ਟਿਕਟੌਕ ਦਾ ਪੇਜ ਸੀਗਾ ਜੀ, ਆਈਡੀਆਂ ਬਣਾ ਕੇ ਸਾਡੀਆਂ ਜਿੱਦਾਂ ਫਰਮ ਦੀਆਂ ਨਾਮ ਦੀਆਂ ਮਲਟੀਪਲ ਆਈਡੀਆਂ ਬਣਾ ਕੇ ਕਮੈਂਟਾਂ ਦੇ ਵਿੱਚ ਜਾ ਕੇ ਲੋਕਾਂ ਕੋਲ ਪੈਸੇ ਜਿੱਦਾਂ ਠੱਗ ਲੈਂਦੇ ਸੀਗੇ। ਆਹ ਕੋਈ ਨਾਈਜੀਰੀਆ ਬੈਠਾ, ਕਿਸੇ ਨੇ ਚੰਡੀਗੜ੍ਹ ਕਾਲ ਸੈਂਟਰ ਖੋਲ੍ਹਿਆ ਤੇ ਪੁਲਿਸ ਨੂੰ ਵੀ ਰਿਪੋਰਟ ਕੀਤਾ, ਕਈ ਵਾਰੀ ਇਹਨਾਂ ਨੂੰ ਵੀ ਕੀਤਾ, ਇਮੀਗ੍ਰੇਸ਼ਨ ਵਾਲਿਆਂ ਨੂੰ, ਕਿ ਇਦਾਂ ਨਾ ਕਈ WhatsApp ਨੰਬਰ ਦੇਖੋ ਤਾਂ ਇਮੀਗ੍ਰੇਸ਼ਨ ਵਾਲਿਆਂ ਦੀ ਫੋਟੋ ਲਾਈ ਕਿ USCIS ਏਜੰਟ ਆ, ਤੇ ਕਲਾਇੰਟ ਨੂੰ ਫਿਰ ਪੁੱਛਿਆ ਕਿ ਤੂੰ ਪੈਸੇ ਦਿੱਤੇ ਕਿਉਂ, ਕਹਿੰਦਾ ਮੈਂ ਡਰ ਗਿਆ, ਕਹਿੰਦਾ ਇਦਾਂ। ਉਹਨੇ ਕਿਹਾ ਕਿ ਏਜੰਟ ਆ ਤੇਰਾ, ਸਾਨੂੰ ਪਤਾ ਲੱਗ ਗਿਆ ਕਿੱਥੇ ਆ ਤੂੰ। ਤਾਂ ਫਰੂਟ ਜਿਹੜਾ ਇੰਟਰਨੈਟ ਦਾ ਕਾਫੀ ਜ਼ਿਆਦਾ ਜਿਹੜਾ ਉਹ ਚੱਲ ਰਿਹਾ, ਫੇਕ ਨਿਊਜ਼ ਕਾਫੀ ਆ। ਸੋ ਇਹ ਤਾਂ ਹੁਣ ਚੈਲੰਜ ਜਿਹੜਾ ਰਹਿਣਾ ਹੀ ਹੈ, ਇਹਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ।